मैं मेरे रब्बा करम कर दे, मेहरबानी फरमा दे। इवें साडे जो हर बंदा अपने अमल जानता है, या अल्लाह तू बेहतर नमाज़े पंजगाना पढ़ने की तौफीक अता फरमा, कुरान पढ़ के अपनी जिंदगी नू नबी पाक या अल्लाह सानू बदकारी तो बचने की तौफीक, आई तो बचने की तौफीक अता फरमा। या अल्लाह रिज़्क़ देगा, या अल्लाह तू पैदा कर सकना ते रिज़्क़ भी दे सकना है। या अल्लाह मर के कब्र च पहुंचिए, रिश्ते घर था इस बंदे के बारे दुनिया की आंदा रहा कोई नहीं, इन्हां दी मिसाल कोई नहीं, इन्हां दी मिसाल कोई नहीं। सबसे औला वो आला हमारा नबी है, सबसे ये गैरत नहीं था। मैं नबी नाल प्यार करता रहा वा, उस प्यार दा साडियां नज़रां शर्म नाल झुकियां ना होण, असीं मुस्तफा दी बात दा। ਸਟੇਜ ਦੇ ਨਾਮਵਰ ਕਾਮੇਡੀਅਨ ਤਾਰਕ ਟੈਡੀ ਦੀ ਕੁਲਖਾਨੀ ਲਾਹੌਰ ਵਿੱਚ ਹੋਈ, ਜਿਹਦੇ ਵਿੱਚ ਉਹਨਾਂ ਦੇ ਸੱਜਣਾ ਬੇਲੀਆਂ ਸਮੇਤ ਇਲਾਕੇ ਦੇ ਲੋਕਾਂ ਤੇ ਨਾਲ ਸਟੇਜ ਦੇ ਹੋਰ ਫਨਕਾਰਾਂ ਤੇ ਆਰਟਿਸਟਾਂ ਦੀ ਵੱਡੀ ਗਿਣਤੀ ਵੀ ਸ਼ਰੀਕ ਹੋਈ। ਤਾਰਕ ਟੈਡੀ ਪਾਕਿਸਤਾਨੀ ਸਟੇਜ ਦਾ ਵੱਡਾ ਨਾਂ ਸੀ, ਜਿਹਨੇ ਆ ਕੇ ਸਟੇਜ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ। ਤਾਰਕ ਟੈਡੀ ਦੇ ਆਉਣ ਤੋਂ ਪਹਿਲੇ ਸਟੇਜ ਸਿਚੁਏਸ਼ਨਲ ਕਾਮੇਡੀ ਤੇ ਬਹੁਤਾ ਇਨਸਾਰ ਕਰਦਾ ਸੀ ਤੇ ਜੁਗਤ ਜਿਹੜੀ ਸੀ ਉਹ ਬਹੁਤ ਘੱਟ ਸੀ। ਤਾਰਕ ਦੇ ਆਉਣ ਨਾਲ ਜੁਗਤ ਬਹੁਤ ਵੱਧ ਗਈ ਤੇ ਸਿਚੁਏਸ਼ਨ ਤੇ ਮਿਹਨਤ ਘਟਦੀ ਗਈ ਤੇ ਉਹਦਾ ਜਿਹੜਾ ਨੁਕਸਾਨ ਹੋਇਆ ਉਹ ਹਾਲੇ ਤਾਈਂ ਬਰਕਰਾਰ ਆ। ਪਰ ਤਾਰਕ ਟੈਡੀ ਆ ਬਹੁਤ ਵੱਡਾ ਜੁਗਤਬਾਜ਼ ਸੀ। ਜੁਗਤ ਤਾਰਕ ਦੇ ਮੂੰਹੋਂ ਗੋਲੀਆਂ ਤਰ੍ਹਾਂ ਤੜ ਨਿਕਲਦੀ ਸੀ। ਜਿੰਨੀ ਦੇਰ 'ਚ ਉਹਦੇ ਮੁਕਾਬਲੇ ਵਿੱਚ ਦੂਜੇ ਜੁਗਤਬਾਜ਼ ਇੱਕ ਜੁਗਤ ਮਾਰਦੇ ਸੀ, ਤਾਰਕ ਟੈਡੀ 4-5 ਚੰਗੀਆਂ ਜੁਗਤਾਂ ਮਾਰ ਚੁੱਕਿਆ ਹੁੰਦਾ ਸੀ। ਜੁਗਤਾਂ ਮਾਰਨ ਵਿੱਚ ਉਹ ਐਡਾ ਵੱਡਾ ਫਨਕਾਰ ਬਣ ਗਿਆ ਸੀ ਕਿ ਅਮਾਨੁੱਲਾ ਤੇ ਤਾਰਕ ਜਵੇਦ ਦੇ ਟੱਕਰ ਦਾ ਬੰਦਾ ਸੀ ਤੇ ਅੱਜ ਤੋਂ 20 ਵਰ੍ਹੇ ਪਹਿਲੇ ਉਹ ਇੱਕ ਸਪੈਲ ਦਾ 8 ਲੱਖ ਰੁਪਈਆ ਵੀ ਲੈਣ ਲੱਗ ਗਿਆ ਸੀ। ਉਹਦੀ ਸਭ ਤੋਂ ਵੱਡੀ ਜਿਹੜੀ ਖੂਬੀ ਸੀ ਉਹ ਇਹ ਸੀ ਕਿ ਜਦੋਂ ਤੱਕ ਉਹਦਾ ਮੁਖਾਲਫ ਜੁਗਤਬਾਜ਼ ਕੋਈ ਵਲਗਰ ਜਾਂ ਫਹਿਸ਼ ਜੁਗਤ ਨਹੀਂ ਸੀ ਮਾਰਦਾ, ਇਹਨੇ ਕਦੀ ਆਪਣੇ ਵੱਲੋਂ ਵਲਗਰ ਜਾਂ ਫਹਿਸ਼ ਜੁਗਤ ਨਹੀਂ ਸੀ ਮਾਰੀ। ਤਾਰਕ ਟੈਡੀ ਉਹ ਵੱਡਾ ਫਨਕਾਰ ਸੀ ਜਿਹਨੇ ਆਪਣੇ ਫਨ ਦੇ ਨਾਲ ਸਟੇਜ ਦਾ ਇੱਕ ਰੁਖ ਮੋੜ ਦਿੱਤਾ ਤੇ ਭਾਵੇਂ ਮੰਨਫੀ ਸਹੀ ਪਰ ਨਵਾਂ ਟ੍ਰੈਂਡ ਸੈੱਟ ਕਰ ਦਿੱਤਾ ਤੇ ਅੱਜ ਜੁਗਤ ਜਿਹੜੀ ਆ ਸਟੇਜ ਦੀ ਸਭ ਤੋਂ ਵੱਡਾ ਹਿੱਸਾ ਬਣ ਚੁੱਕੀ ਆ। ਤਾਰਕ ਟੈਡੀ ਦੀ ਅਖੀਰ ਵੀ ਬਾਕੀ ਕਾਮੇਡੀਅਨਸ ਤੇ ਫਨਕਾਰਾਂ ਵਰਗੀ ਹੋਈ ਤੇ ਅਖੀਰਲੀ ਉਮਰ ਦੇ ਵਿੱਚ ਭਾਵੇਂ ਉਹ 46 ਸਾਲ ਦੀ ਉਮਰ 'ਚ ਦੁਨੀਆ ਤੋਂ ਚਲਾ ਗਿਆ, ਪਰ ਬਿਮਾਰੀਆਂ ਨਾਲ ਤੇ ਮਸਾਇਲ ਦੇ ਨਾਲ ਲੜਦਾ ਦੁਨੀਆ ਤੋਂ ਚਲਾ ਗਿਆ ਤੇ ਅਖੀਰਲੀ ਉਮਰ ਦੇ ਵਿੱਚ ਆ ਕੇ ਉਹ ਘੱਟ ਹੀ ਦਿਸਦਾ ਸੀਗਾ ਬਾਕੀ ਪ੍ਰੋਗਰਾਮਾਂ ਦੇ ਵਿੱਚ ਵੀ। ਪਰ ਤਾਰਕ ਨੇ ਉਹ ਟ੍ਰੈਂਡ ਸੈੱਟ ਕੀਤਾ ਕਿ ਅੱਜ ਵੀ ਸਟੇਜ ਜਿਹੜੀ ਆ ਉਹਨੂੰ ਯਾਦ ਰੱਖਦੀ ਆ, ਬਲਕਿ ਹਮੇਸ਼ ਸਟੇਜ ਉਹਨੂੰ ਯਾਦ ਰੱਖੇਗੀ। ਤੇ ਇੱਦਾਂ ਦੇ ਫਨਕਾਰ ਬਹੁਤ ਘੱਟ ਜਨਮ ਲੈਂਦੇ ਆ ਜਿਹੜੇ ਆਪਣਾ ਨਾਂ ਉਸ ਲੈਵਲ 'ਤੇ ਸੈੱਟ ਕਰ ਜਾਂਦੇ ਆ ਕਿ ਉਹਨਾਂ ਦਾ ਨਾਂ ਤਾਰੀਖ ਦਾ ਹਿੱਸਾ ਬਣ ਜਾਂਦਾ। ਜੁਗਤਬਾਜ਼ ਤੇ ਹੋਰ ਵੀ ਬਹੁਤ ਆਏ ਪਰ ਤਾਰਕ ਟੈਡੀ ਵਰਗੇ ਘੱਟ ਹੀ ਆਣੇ ਨੇ।